ਮੈਂ ਕਿਹਾ ਤੂੰ ਅਕਸਰ ਵਿਆਹਾਂ ਤੇ ਵੇਖਿਆ ਕਿ ਜਿਹੜੀਆਂ ਪਲੇਟਾਂ ਭਰ ਲੈਂਦੇ ਕਿ 3 ਬੰਦੇ ਵੀ ਨਹੀਂ ਖਾ ਸਕਦੇ, ਮੁੜ ਕੇ ਉਦਾਂ ਹੀ ਵਧੀਆਂ ਪਈਆਂ ਰਹਿੰਦੀਆਂ। ਦੂਸਰੇ ਵਾਲ ਵੇਖ ਕੇ ਆਪਣੀ ਪਲੇਟ ਪਾ ਲੈਣੀ, ਇਹ ਨਹੀਂ ਰੌਲਾ। ਆਪਣੇ ਕੋਲੋਂ ਬੋਤਲ ਲਈ ਹੋਵੇ ਤੇ ਐਂਡ ਤੇ ਸੁੱਟਕੜੇ ਵੀ ਮਾਰ ਦੇ ਕੇ ਵਿੱਚ ਨਾ ਰਹਿ ਜਾਣ। ਉਹਦੇ ਸਵਾ ਨੱਪ ਦੀ ਮੇਰੀ ਪੈਪਸੀ ਦੀ ਖੋਲ ਦੇ। ਉਹ ਵੀ ਗੱਲ ਇਹ ਨਹੀਂ ਕਿ ਅਗਲੇ ਨੇ ਤੁਹਾਨੂੰ ਸੱਦਿਆ ਵਾ, ਸੱਤ ਬਿਸਮਿਲ੍ਲਾ ਜਾਓ ਖਾਓ, ਲੇਕਿਨ ਰਿਜ਼ਕ ਦਾ ਵੀ ਕੋਈ ਮੁਕਾਮ ਆ, ਰਿਜ਼ਕ ਦੀ ਵੀ ਕੋਈ ਕਦਰ ਆ। ਉਸ ਹਿਸਾਬ ਨਾਲ ਖਾਓਗੇ ਜਿਹੜਾ ਤੁਸੀਂ ਆਪਣੇ ਮਕਸਦ ਪੇਟ ਜਿਹੜਾ ਤੁਹਾਡਾ ਖਾਣੇ ਨੂੰ ਚੁੱਕੇ ਨਹੀਂ ਤੁਹਾਨੂੰ ਖਾਣਾ ਹੀ ਚੁੱਕੀ ਫਿਰੇ। ਆ ਪਿਛਲੀਆਂ ਮਾਈਆਂ ਮੈਂ ਅਕਸਰ ਵੇਖੀਆਂ ਵਾ, ਜੋ ਆਟਾ ਗੁੰਨਣਾ ਮੁੜ ਕੇ ਥੱਲੇ ਪੋਚਾ ਮਾਰਨਾ ਜਿੱਥੇ ਲਾਗੇ ਬਹਿ ਕੇ ਉਹਨੇ ਰਿਜ਼ਕ ਦੀ ਕਦਰ ਕਰਦੇ ਆ। ਲੋਕ ਕਹਿੰਦੇ ਬਰਕਤ ਨਹੀਂ ਰਹੀ ਰਿਜ਼ਕ, ਮੈਂ ਕਹਿੰਦਾ ਬਰਕਤ ਖੇ ਰਵੇ। ਲੋਕਾਂ ਨੂੰ ਰਿਜ਼ਕ ਦੀ ਕਦਰ ਹੀ ਨਹੀਂ ਰਹੀ। ਲੋਕ ਜੇ ਦੁੱਧ ਪਿੱਛੇ ਖਰਾਬ ਹੋ ਜਾਣਾ ਤਾਂ ਲੋਕ ਕੰਧਾਂ ਤੇ ਵਧਾਉਂਦੇ ਹੁੰਦੇ ਸੀਗੇ ਕਿ ਯਾਰ ਕਿ ਬੇਅਦਬੀ ਨਾ ਹੋ ਜਾਵੇ। ਤੇ ਹੁਣ ਤਾਂ ਮੈਂ ਇਹ ਗੱਲ ਵੇਖੀ ਹੈ ਕਿ ਜਦੋਂ ਜਿਹਦੀ ਪਾਉਣਾ ਵਾ ਮੁੜ ਕੇ ਭਾਵੇਂ ਖਾਧਾ ਜਾਵੇ ਤੇ ਭਾਵੇਂ ਨਾ ਖਾਧਾ ਜਾਵੇ। ਜਾਂ ਅਗਲੇ ਨੇ ਤੁਹਾਨੂੰ ਸੱਦਿਆ ਸੱਤ ਬਿਸਮਿਲ੍ਲਾ, ਲੇਕਿਨ ਰਿਜ਼ਕ ਦੀ ਕਦਰ ਰੱਖਦੇ ਆ, ਇੱਜ਼ਤ ਰੱਖਦੇ ਆ ਖਾਓ। ਮੇਰਾ ਸਿਰਫ ਪੈਗਾਮ ਦੇਣ ਦਾ ਮਕਸਦ ਇਹ ਹੀ ਆ, ਰਿਜ਼ਕ ਦੀ ਜਿੰਨੀ ਕਦਰ ਕਰੋਗੇ ਉਨਾ ਹੀ ਰਿਜ਼ਕ ਆਊਗਾ। ਮੈਂ ਤੇ ਇਹ ਗੱਲ ਕਹਿਣਾ।